ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू सो मच। जी डॉक्टर साहब, आज 9 दिसंबर 2014 24 मगर नानकशाही संमत 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਅਸੀਂ ਬੇਸ਼ੱਕ ਗੱਲ ਤਾਂ ਸਾਊਥ ਏਸ਼ੀਆ ਦੀ ਕਰਾਂਗੇ, ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਵੇਂ ਹੁਣ ਇਸ ਗੱਲ ਨੂੰ ਮੰਨਿਆ ਜਾਣ ਲੱਗੇ ਕਿ ਭਾਰਤ ਨੇ ਨਿਊਕਲੀਅਰ ਟੈਸਟ ਕਰਕੇ ਫਿਰ ਪਾਕਿਸਤਾਨ ਨੇ ਉਹਨੂੰ ਫੋਲੋ ਕਰਕੇ, ਜਾਂ ਭਾਰਤ ਨੂੰ ਬੁਸ਼ ਐਡਮਿਨਿਸਟ੍ਰੇਸ਼ਨ ਨੇ ਨਿਊਕਲੀਅਰ ਸਪਲਾਇਰ ਗਰੁੱਪ ਤੋਂ ਆਫ ਦਾ ਹੁੱਕ ਕਰਾ ਕੇ ਇੰਡੋ US ਨਿਊਕਲੀਅਰ ਟ੍ਰੀਟੀ ਸਾਈਨ ਕਰਾ ਕੇ ਜੋ ਮਾਹੌਲ ਸਾਊਥ ਏਸ਼ੀਆ ਦੇ ਵਿੱਚ ਬਣਾ ਦਿੱਤਾ ਹੈ। ਅੱਜ ਸਾਊਥ ਏਸ਼ੀਆ ਦਾ ਖਿੱਤਾ ਜਿੱਥੇ ਦੁਨੀਆ ਦੀ ਕੁੱਲ ਆਬਾਦੀ ਦਾ ਇੱਕ ਵੱਡਾ ਹਿੱਸਾ ਰਹਿੰਦਾ ਹੈ, ਉਸ ਦੇ ਵਿੱਚ ਇੱਕ ਨਿਊਕਲੀਅਰ ਦੌੜ ਸ਼ੁਰੂ ਹੋ ਗਈ ਹੈ। ਔਰ ਇਹ ਨਿਊਕਲੀਅਰ ਦੌੜ ਅਲਟੀਮੇਟਲੀ ਉਸ ਖਿੱਤੇ ਦੇ ਲੋਕਾਂ ਦੀ ਤਬਾਹੀ ਦਾ ਕਾਰਨ ਬਣੇਗੀ। ਔਰ ਅਸੀਂ ਜਦੋਂ ਖਾਲਿਸਤਾਨ ਦੀ ਮੰਗ ਕਰਦੇ ਹਾਂ ਜਾਂ ਇੰਟਰਨੈਸ਼ਨਲ ਲੈਵਲ 'ਤੇ ਅਮਰੀਕਨ ਲੈਵਲ 'ਤੇ ਵੀ ਕਦੇ ਹਾਇਰ ਅਪਸ ਨਾਲ ਗੱਲ ਦਾ ਮੌਕਾ ਮਿਲਦਾ ਹੈ ਤੇ ਹਮੇਸ਼ਾ ਇਹ ਅਸੀਂ ਗੱਲ ਕਹਿੰਦੇ ਹਾਂ ਕਿ ਭਾਈ ਉਹ ਖਿੱਤਾ ਜਿਹੜਾ ਹੈ ਉਸ ਦੇ ਵਿੱਚ ਜੋ ਇੰਡੀਆ ਪਾਕਿਸਤਾਨ ਜਾਂ ਹੁਣ ਇੰਡੀਆ ਚਾਈਨਾ ਵੀ ਉਸੇ ਇੱਕ ਵਾਰ ਜਿਹੜਾ ਕਨਫਲਿਕਟ ਵਾਲੀ ਲਾਈਨ ਤੇ ਨੇ ਜੀ, ਉਹਦੇ 'ਚ ਖਾਲਿਸਤਾਨ ਦੀ ਬਫਰ ਸਟੇਟ ਇੱਕ ਆਨਸਰ ਹੈ। ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਇਹ ਬਫਰ ਸਟੇਟ ਇਹਨਾਂ ਦੋਨਾਂ ਨਿਊਕਲੀਅਰ ਪਾਵਰਸ ਨੂੰ ਸੈਪਰੇਟ ਕਰੇਗੀ। ਸੋ ਇਸ ਨਿਊਕਲੀਅਰ ਰੇਸ ਦਾ ਜ਼ਿਕਰ ਅੱਜ ਹੀ ਮੈਨੂੰ ਜਿਹੜਾ ਆਰਟੀਕਲ ਸਾਡੇ ਬੜੇ ਪਿਆਰੇ ਦੋਸਤ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਭੇਜਿਆ ਜੀ, ਔਰ ਇਹ ਆਰਟੀਕਲ ਜਿਹੜਾ ਹੈ ਇੰਟਰਨੈਸ਼ਨਲ ਜਿਹੜੀ ਮੋਨੀਟਰਿੰਗ ਬਾਡੀ ਹੈ ਉਹਦਾ ਨਾਮ ਮੈਕੈਲਚੀ DC ਹੈ, ਉਹਨਾਂ ਨੇ ਇਸ ਨੂੰ ਛਾਪਿਆ। ਔਰ ਇਸ ਦਾ ਜਿਹੜਾ ਆਰਟੀਕਲ ਹੈ ਉਹਨਾਂ ਦੇ ਕੋਰਸਪੋਂਡੈਂਟ ਟੌਮ ਹੁਸੈਨ ਨੇ ਲਿਖਿਆ। ਔਰ ਇਸ ਦਾ ਜਿਹੜਾ ਸਿਰਲੇਖ ਹੀ ਹੈ ਇੰਡੀਆਜ਼ ਵੈਪਨਸ ਪਲਾਨਸ ਰੇਜ਼ ਸਪੈਕਟਰ ਆਫ ਨਿਊਕਲੀਅਰ ਆਰਮਸ ਰੇਸ ਇਨ ਏਸ਼ੀਆ, ਕਿ ਭਾਰਤ ਦੀਆਂ ਹਥਿਆਰਾਂ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੇ ਏਸ਼ੀਆ ਦੇ ਵਿੱਚ ਜਿਹੜੀ ਨਿਊਕਲੀਅਰ ਹਥਿਆਰਾਂ ਦੀ ਦੌੜ ਹੈ ਉਸ ਨੂੰ ਬੜਾ ਵਧਾ ਦਿੱਤਾ ਹੈ। ਔਰ ਮੈਂ ਇਸ ਨੂੰ ਚਾਹਾਂਗਾ ਕਿ ਵੀ ਇਹ ਪ੍ਰੋਪਰਲੀ ਪੜ੍ਹਿਆ ਜਾਏ ਤਾਂ ਕਿ ਅੰਦਾਜ਼ਾ ਹੋਏ ਕਿ ਜਿਹੜੀ ਗੱਲ ਅਸੀਂ ਇੱਥੇ ਬੈਠ ਕੇ ਕਰਦੇ ਹਾਂ ਜਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਜੇ ਕੋਈ ਵੀ ਭਾਰਤ ਪਾਕਿਸਤਾਨ ਕਨਫਲਿਕਟ ਹੋਏਗਾ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗਾ, ਨਿਊਕਲੀਅਰ ਹੋਏਗਾ, ਨਿਊਕਲੀਅਰ ਕੀ ਤਬਾਹੀ ਕਰੇਗੀ। ਸੋ ਇਸ ਆਰਟੀਕਲ ਦੇ ਵਿੱਚ ਆਉਣ ਵਾਲੇ ਟਾਈਮ 'ਚ ਕੀ ਸੰਭਵ ਹੈ ਔਰ ਕਿਵੇਂ ਇਹ ਸੀਨ ਅੱਜ ਦੁਨੀਆ ਦੇ ਵਿੱਚ ਜੇ ਕਿਤੇ ਵੀ ਨਿਊਕਲੀਅਰ ਕਨਫਲਿਕਟ ਦਾ ਸਭ ਤੋਂ ਜ਼ਿਆਦਾ ਡਰ ਹੈ ਤੇ ਉਹ ਸਾਊਥ ਏਸ਼ੀਆ 'ਚ ਹੈ, ਉਹ ਇਸ ਆਰਟੀਕਲ ਦੇ ਰਾਹੀਂ ਬੜਾ ਸਪਸ਼ਟ ਹੁੰਦਾ ਹੈ। ਔਰ ਇਹ ਹੈ ਕਿ ਇੰਡੀਆ ਹੈਜ਼ ਐਮਬਾਰਕਡ ਔਨ ਏ ਸੀਰੀਜ਼ ਆਫ ਕਰੂਸ਼ਲ ਵੈਪਨ ਸਿਸਟਮ ਟੈਸਟ that will result in the first deployment by air, sea and land of nuclear weapons by rival powers in Asia in 2016। ਕਿ ਭਾਰਤ ਜਿਹੜਾ ਵੈਪਨ ਸਿਸਟਮ ਹਥਿਆਰਾਂ ਦੇ ਸਿਸਟਮ ਦੇ ਟੈਸਟ ਦੀ ਦੌੜ ਦੇ ਵਿੱਚ ਪਿਆ ਹੈ ਉਸ ਦਾ ਨਤੀਜਾ ਇਹ ਹੋਏਗਾ ਕਿ 2016 ਯਾਨੀ ਕਿ 14 ਮੁੱਕਣ ਲੱਗਿਆ, ਇੱਕ ਸਾਲ ਵਿਚਕਾਰ ਹੈ, 2016 ਤੱਕ ਉਸ ਖਿੱਤੇ ਦੇ ਵਿੱਚ ਹਵਾ ਦੇ ਵਿੱਚ, ਏਅਰ 'ਚ, ਪਾਣੀ ਦੇ ਵਿੱਚ, ਸਮੁੰਦਰ 'ਚ ਔਰ ਧਰਤੀ ਦੇ ਉੱਤੇ ਤਿੰਨੋਂ ਥਾਵਾਂ ਦੇ ਉੱਤੇ ਹੀ ਜਿਹੜੀ ਹੈ ਬੜੇ ਵੱਡੇ ਪੈਮਾਨੇ ਤੇ ਨਿਊਕਲੀਅਰ ਹਥਿਆਰਾਂ ਦੀ ਜਿਹੜੀ ਹੈ ਉਹ ਡਿਪਲੋਇਮੈਂਟ ਹੋਏਗੀ ਜਾਂ ਉਹਨਾਂ ਨੂੰ ਰੱਖਿਆ ਜਾਏਗਾ। The creation of what military planners call a nuclear theater in South Asia, ਇਹ ਨਵਾਂ ਨਾਂ ਉਹਨੇ ਦਿੱਤਾ ਹੈ ਕਿ ਨਿਊਕਲੀਅਰ ਥੀਏਟਰ, ਕਿ ਹੁਣ ਜੇ ਕੋਈ ਥੀਏਟਰ ਬਣੇਗਾ ਹਥਿਆਰਾਂ ਦਾ ਔਰ ਨਿਊਕਲੀਅਰ ਲੜਾਈ ਦਾ ਤੇ ਉਹ ਸਾਊਥ ਏਸ਼ੀਆ। The creation of what military planners call a nuclear theater in South Asia would pit India against neighboring foes, China and Pakistan, nations with which India has fought a total of 7 wars since 1947। ਕਿ ਇਹ ਮਿਲਟਰੀ ਪਲੈਨਰਸ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਸਾਊਥ ਏਸ਼ੀਆ ਨਿਊਕਲੀਅਰ ਥੀਏਟਰ ਬਣੇਗਾ ਇਹਦੇ 'ਚ ਇੱਕ ਪਾਸੇ ਇੰਡੀਆ ਹੋਏਗਾ ਔਰ ਦੂਸਰੇ ਪਾਸੇ ਉਹਨਾਂ ਦੇ ਗੁਆਂਢੀ ਦੁਸ਼ਮਣ ਚੀਨ ਤੇ ਪਾਕਿਸਤਾਨ ਹੋਣਗੇ, ਜਿਨ੍ਹਾਂ ਨਾਲ ਭਾਰਤ ਨੇ ਪਿਛਲੇ ਸਾਲਾਂ ਦੇ ਵਿੱਚ 1947 ਤੋਂ ਬਾਅਦ ਜਿਹੜੀਆਂ ਨੇ 7 ਲੜਾਈਆਂ ਲੜੀਆਂ ਨੇ।
ਉਹ 7 ਨੇ। ਰੀਜਨ ਕੰਪਰਾਈਜ਼ਸ ਅ ਪੋਪੂਲੇਸ਼ਨ ਆਫ 2.8 ਮਿਲੀਅਨ, ਵੀ ਸਾਰੇ ਖਿੱਤੇ ਦੇ ਵਿੱਚ 2.8 ਬਿਲੀਅਨ ਲੋਕ ਰਹਿੰਦੇ ਨੇ। ਨੀਅਰਲੀ 39% ਆਫ ਦਾ ਵਰਲਡਸ ਪੀਪਲ, ਅਕੋਰਡਿੰਗ ਟੂ 2014 ਐਸਟੀਮੇਟਸ ਬਾਈ US ਸੈਂਸਸ ਬਿਊਰੋ। US ਸੈਂਸਸ ਬਿਊਰੋ ਨੇ ਜਿਹੜੀ ਰਿਪੋਰਟ ਕੱਢੀ ਹੈ ਵੀ ਇਹ ਜਿਹੜੇ 2.8 ਬਿਲੀਅਨ ਲੋਕ ਨੇ ਇਹ ਦੁਨੀਆ ਦੀ ਕੁੱਲ ਆਬਾਦੀ ਦਾ 39% ਬਣਦੇ ਨੇ। ਸੋ 39% ਪੋਪੂਲੇਸ਼ਨ ਜਿਹੜੀ ਹੈ ਇਸ ਨਿਊਕਲੀਅਰ ਹਥਿਆਰਾਂ ਦੀ ਦੌੜ ਨਾਲ ਆਉਣ ਵਾਲੇ ਸਮੇਂ 'ਚ ਪ੍ਰਭਾਵਿਤ ਹੋ ਸਕਦੀ ਹੈ। India fought in 1962 war with China and has had 6 conflicts with Pakistan since attaining independence in 1947, mostly territorial disputes left unresolved by departing British colonial rulers. ਭਾਰਤ ਨੇ ਚੀਨ ਦੇ ਨਾਲ 1962 ਦੇ ਵਿੱਚ ਇੱਕ ਲੜਾਈ ਲੜੀ ਔਰ 6 ਜਿਹੜੀਆਂ ਉਹਦੀਆਂ ਲੜਾਈਆਂ ਨੇ ਪਾਕਿਸਤਾਨ ਦੇ ਨਾਲ ਹੋਈਆਂ ਨੇ 1947 ਦੀ ਆਜ਼ਾਦੀ ਤੋਂ ਬਾਅਦ। ਬਹੁਤ ਸਾਰੀਆਂ ਦਾ ਕਾਰਨ ਜਿਹੜਾ ਜ਼ਮੀਨੀ ਝਗੜਾ ਹੈ ਜਿਹੜਾ ਕਿ ਅੰਗਰੇਜ਼ਾਂ ਵੱਲੋਂ ਅਨਰਿਜ਼ੋਲਵਡ ਹੁੰਦਾ ਹੈ ਕਿ ਜਿਹਨੂੰ ਹੱਲ ਨਾ ਕਰਕੇ ਜਾਣਾ, ਉਹਨਾਂ ਵੱਲੋਂ ਛੱਡੇ ਗਏ ਕਾਰਨ ਕਰਕੇ, ਜਿਹਦੇ ਚ ਮੇਨਲੀ ਕਸ਼ਮੀਰ ਬਣਦਾ। The strategic game change in South Asia comes as India perfects its ability to hit targets anywhere in China with nuclear-tipped intercontinental ballistic missiles and establishes an ability to launch nuclear missiles from submarines. ਇਹ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਸਟ੍ਰੈਟੇਜਿਕ ਖਿੱਤਾ ਵਾਈਜ਼ ਤਬਦੀਲੀ ਹੋ ਰਹੀ ਹੈ, ਇਹਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤ ਨੇ ਆਪਣਾ ਜਿਹੜੇ ਉਹ ਹਥਿਆਰ ਉਹਨਾਂ ਦੇ ਵਿੱਚ ਮੁਹਾਰਤ ਹਾਸਲ ਕਰ ਲਈ ਹੈ ਜਿਨ੍ਹਾਂ ਦੇ ਉੱਤੇ ਨਿਊਕਲੀਅਰ ਲੱਗਾ ਹੋਏਗਾ ਜਿਨ੍ਹਾਂ ਹਥਿਆਰਾਂ ਤੇ। ਔਰ ਇਹ ਇੰਟਰਕੰਟੀਨੈਂਟਲ ਹੁੰਦਾ ਵੀ ਇੱਕ ਮਹਾਦੀਪ ਤੋਂ ਦੂਸਰੇ ਤੱਕ ਮਾਰ ਕਰਨ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਨੇ ਔਰ ਨਾ ਸਿਰਫ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਨੇ ਨਿਊਕਲੀਅਰ ਮਿਸਲਸ ਫਰੋਮ ਸਬਮੈਰੀਨ, ਜਿਹੜੀਆਂ ਪਣਡੁੱਬੀਆਂ ਨੇ ਜ਼ਮੀਨ ਦੇ ਥੱਲੇ ਪਾਣੀ ਦੇ ਥੱਲੇ, ਕਿ ਪਾਣੀ ਦੇ ਥੱਲੇ ਮਾਰ ਕਰਨ ਵਾਲੀਆਂ ਮਿਸਾਈਲਾਂ ਵੀ ਇੰਡੀਆ ਨੇ ਡਿਵੈਲਪ ਕਰ ਲਈਆਂ ਔਰ ਧਰਤੀ ਦੇ ਉੱਤੋਂ ਵੀ ਜਿਹੜੀ ਚੀਨ ਦੇ ਤੱਕ ਬਹੁਤ ਦੂਰ ਤੱਕ ਮਾਰ ਕਰ ਸਕਦੀ ਹੈ ਜੀ। The completion of India's air, land and sea-based nuclear weapon triumvirate would place it on rough strategic par with China, its major rival for power in South Asia and Pakistan's key ally. ਇੰਡੀਆ ਨੇ ਹੁਣ ਧਰਤੀ, ਜ਼ਮੀਨ, ਹਵਾ ਔਰ ਪਾਣੀ ਦੇ ਵਿੱਚ ਜਿਹੜੀਆਂ ਇਹ ਨਿਊਕਲੀਅਰ ਵੈਪਨ ਤਿੰਨੋਂ ਹੀ ਪੱਖਾਂ ਤੋਂ ਜਿਹੜੇ ਹਥਿਆਰ ਮੁਕੰਮਲ ਕੀਤੇ ਨੇ। ਹੁਣ ਲਗਭਗ ਭਾਰਤ ਜਿਹੜਾ ਚੀਨ ਦੇ ਨਾਲ ਬਰਾਬਰੀ ਕਰਦਾ ਹੈ ਇਸ ਮਾਮਲੇ 'ਚ, ਜਿਹੜਾ ਕਿ ਪਾਕਿਸਤਾਨ ਦਾ ਇੱਕ ਸਹਿਯੋਗੀ ਦੇਸ਼ ਹੈ ਜੀ। The reality of an arms race in South Asia is quite evident ਕਿ ਜਿਹੜੀ ਹੁਣ ਹਕੀਕਤ ਹੈ ਇਹਨਾਂ ਹਥਿਆਰਾਂ ਦੀ ਦੌੜ ਦੀ ਏਸ਼ੀਆ ਦੇ ਵਿੱਚ, ਇਹ ਬੜੀ ਸਾਊਥ ਏਸ਼ੀਆ 'ਚ ਬੜੀ ਜ਼ਾਹਰ ਹੈ। For most Indians decision makers, it is the China's factor that remains the most important issue. ਜੇ ਤੁਸੀਂ ਭਾਰਤ ਵਾਲਿਆਂ ਨੂੰ ਪੁੱਛੋ ਜਿਹੜੇ ਉੱਥੇ ਫੈਸਲਾ ਲੈਣ ਵਾਲੇ ਨੇ ਡਿਸੀਜਨ ਮੇਕਰ, ਤੇ ਉਹ ਕਹਿਣਗੇ ਜੀ ਇਹ ਚੀਨ ਦੇ ਕਰਕੇ ਚਾਈਨਾ ਫੈਕਟਰ ਹੈ। ਦਿੱਲੀ ਆਲਸੋ ਫੀਅਰਸ ਇਹ ਚਾਈਨਾ ਪਾਕਿਸਤਾਨ ਐਕਸਿਸ and so it feels the needs to be prepared for a two-front war, said Harsh V. Pant, an Asia security expert and professor of international relations at King's College London, a British university. ਇਹ ਕਿੰਗਸ ਕਾਲਜ ਲੰਡਨ ਦੀ ਬ੍ਰਿਟਿਸ਼ ਯੂਨੀਵਰਸਿਟੀ 'ਚ ਰਹਿੰਦੇ ਪ੍ਰੋਫੈਸਰ ਇੰਟਰਨੈਸ਼ਨਲ ਰਿਲੇਸ਼ਨਸ ਦੇ ਹਰਸ਼ ਪੰਥ ਦਾ ਕਹਿਣਾ ਹੈ, ਜਿਹੜਾ ਕਿ ਏਸ਼ੀਆ ਦਾ ਸੁਰੱਖਿਆ ਮਾਹਿਰ ਹੈ, ਕਿ ਇਹ ਇੰਡੀਆ ਇਸ ਲਈ ਉਹਨੂੰ ਡਿਵੈਲਪ ਕਰਨੇ ਪਏ ਨੇ ਹਥਿਆਰ ਕਿਉਂਕਿ ਉਹਨੂੰ ਇਹ ਡਰ ਹੈ ਕਿ ਇੱਕ ਸਟੇਜ ਤੇ ਉਹਨੂੰ ਇੱਕੋ ਵੇਲੇ ਪਾਕਿਸਤਾਨ ਔਰ ਚੀਨ ਦੇ ਨਾਲ ਲੜਨਾ ਪੈ ਸਕਦਾ ਜੀ। ਚਾਈਨਾ possesses about 250 nuclear weapons and Pakistan has up to 120 compared with India's 110, according to a report published November 23rd by Council on Foreign Relations, a US research organization. कि US research organization Council on Foreign Relations ने 23 ਨਵੰਬਰ ਨੂੰ ਆਪਣੀ ਜਿਹੜੀ ਰਿਪੋਰਟ ਛਾਪੀ, ਉਸ 'ਚ ਉਹਨੇ ਕਿਹਾ ਵੀ ਚਾਈਨਾ ਦੇ ਕੋਲ 250 ਨਿਊਕਲੀਅਰ ਹਥਿਆਰ ਨੇ, ਪਾਕਿਸਤਾਨ ਦੇ ਕੋਲ 120 ਨੇ ਤੇ ਇੰਡੀਆ ਦੇ ਕੋਲ 110 ਨੇ। So the series of strategic events in South Asia started last Tuesday with the Indian military's first successful test of the 2,500-mile range Agni-4th, the first Indian ballistic missile capable of delivering nuclear or conventional warheads deep into Chinese territories. ਹੁਣ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਦੌੜ ਸ਼ੁਰੂ ਹੋਈ ਹੈ ਇਸ ਮੰਗਲਵਾਰ ਤੋਂ ਕਿ ਇੰਡੀਆ ਨੇ ਪਹਿਲਾ ਟੈਸਟ ਕੀਤਾ ਆਪਣੀ
ਬੈਲਿਸਟਿਕ ਮਿਸਲ ਦਾ ਜਿਹੜੀ ਕਿ 2500 ਮੀਲ ਦੀ ਰੇਂਜ ਤੱਕ ਮਾਰ ਕਰਦੀ ਹੈ ਔਰ ਉਸ ਦੇ ਉੱਤੇ ਨਿਊਕਲੀਅਰ ਜਾਂ ਰਵਾਇਤੀ ਵਾਰਹੈਡ ਲੱਗ ਸਕਦੇ ਨੇ ਔਰ ਇਹ 2500 ਮੀਲ ਦੀ ਜਿਹੜੀ ਮਾਰ ਵਾਲੀ ਮਿਜ਼ਾਈਲ ਹੈ ਇਹ ਚੀਨ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। It is scheduled to be deployed by India Strategic Forces Command in late 2015। ਇਹ ਜਿਹੜੀ ਮਿਸਾਈਲ ਹੈ ਚਾਈਨਾ ਦੇ ਅੰਦਰੂਨੀ ਹਲਕਿਆਂ ਤੱਕ ਮਾਰ ਕਰਨ ਵਾਲੀ 2500 ਮੀਲ ਦੀ ਇਹ 2015 ਦੇ ਵਿੱਚ ਜਿਹੜੀ ਹੈ ਡਿਪਲੋਏ ਕਰ ਦਿੱਤੀ ਜਾਣੀ ਜੀ। Later in December, India Strategic Weapons Trailblazer, the Defense Research and Development Organization, is scheduled to test the road mobile delivery platform of its first true intercontinental ballistic missile, the Agni 5th। ਹੁਣ ਇਹ ਕਹਿੰਦਾ ਹੈ ਵੀ ਦਸੰਬਰ ਦੇ ਵਿੱਚ ਇਸ ਸਾਲ ਦੇ ਇੰਡੀਆ ਦਾ ਜਿਹੜਾ ਸਟ੍ਰੈਟੇਜਿਕ ਵੈਪਨ ਟ੍ਰੇਲ ਬਲੇਜ਼ਰ ਹੈ ਡਿਫੈਂਸ ਰਿਸਰਚ ਤੇ ਡਿਵੈਲਪਮੈਂਟ ਆਰਗੇਨਾਈਜੇਸ਼ਨ ਉਹ ਇੱਕ ਹੋਰ ਅਗਨੀ 5th ਜਿਹੜੀ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ ਹੈ ਉਹ ਟੈਸਟ ਕਰਨ ਜਾ ਰਿਹਾ ਵਿਦ ਅ ਰੇਂਜ ਆਫ ਅਪ ਟੂ 3400 ਮਾਈਲਸ। ਇਹਦੀ ਰੇਂਜ ਜਿਹੜੀ ਹੈ ਪਹਿਲੇ ਦੀ 2500 ਮੀਲ ਰੇਂਜ ਹੈ ਇਹਦੀ 3400 ਮੀਲ ਤੱਕ ਹੋਏਗੀ। ਇਟ ਵੁੱਡ ਐਕਸਟੈਂਡ ਇੰਡੀਆ ਸਟ੍ਰੈਟੇਜਿਕ ਰੀਚ ਟੂ ਦ ਰੈਸਟ ਆਫ ਚਾਈਨਾ ਵੈਨ ਪ੍ਰੈਸਡ ਇਨਟੂ ਸਰਵਿਸ ਇਨ 2016। ਸੋ 2015 ਚ ਜਿਹੜੀ ਅਗਨੀ 4th ਹੈ ਉਹ 2500 ਮੀਲ ਤੱਕ ਮਾਰ ਕਰਦੀ ਹੈ। ਜਿਹੜੀ ਇਹਨਾਂ ਨੇ ਇਸ ਮਹੀਨੇ ਅਗਲੇ ਮਹੀਨੇ ਜਿਹੜੀ ਹੈ ਡਿਪਲੋਏ ਕਰਨੀ ਹੈ ਉਹਦੀ ਜਿਹੜੀ ਰੇਂਜ ਹੈ ਉਹ 3400 ਮੀਲ ਹੈ ਔਰ ਇਹ ਬਾਕੀ ਦੇ ਚੀਨ ਤੱਕ ਵੀ ਮਾਰ ਕਰੇਗੀ। 2016 ਤੱਕ ਇਹ ਜਿਹੜੀ ਹੈ ਇਸ ਦੇ ਕਾਬਲ ਹੋ ਜਾਣਗੇ। The achievement of that key objective of India's land-based strategic weapons programs would be accompanied in 2016 by Indian Navy's deployment of its first nuclear weapons carrying submarine। ਕਿ ਵੀ ਇਹ ਭਾਰਤ ਦਾ ਜਿਹੜਾ ਮਿਸਲ ਪ੍ਰੋਗਰਾਮ ਹੈ ਇਹ ਕੰਪਲੀਟ ਹੋ ਜਾਏਗਾ ਈਵਨ ਪਾਣੀ 'ਚ ਵੀ ਕਿ 2016 ਚ ਇੰਡੀਅਨ ਨੇਵੀ ਵੀ ਆਪਣੀ ਸਬਮੈਰੀਨ ਪਣਡੁੱਬੀ ਦੇ ਉੱਤੇ ਜਿਹੜਾ ਇਹ ਨਿਊਕਲੀਅਰ ਮਾਰ ਕਰਨ ਵਾਲੀਆਂ ਮਿਸਾਈਲਾਂ ਇਹ ਉਹਨੂੰ ਇੰਸਟਾਲ ਕਰ ਲਏਗਾ। Soon to begin sea trials, the Arihant is the first of 3 home-built Indian subs that would each carry either 4 or 12 missiles with a 2,200 mile or 40 mile range, respectively, strongly suggesting a choice of mission between targets in China or Pakistan। ਇਹ ਜਿਹੜੀ ਪਾਣੀ ਦੇ ਵਿੱਚ ਡਿਪਲੋਏ ਕੀਤੀ ਜਾਣ ਵਾਲੀ ਦਾ ਨਾਂ ਅਰੀਹਾਂਤ ਰੱਖਿਆ ਉਹਨਾਂ ਨੇ। ਇਹ ਜਿਹੜੀਆਂ ਭਾਰਤ ਨੇ 3 ਇਸ ਕਿਸਮ ਦੀਆਂ ਇੰਡੀਅਨ ਪਣਡੁੱਬੀਆਂ ਬਣਾਈਆਂ ਨੇ ਉਹਨਾਂ 'ਚ ਹਰ ਇੱਕ ਦੇ ਵਿੱਚ ਕੈਰੀ ਹੋਏਗੀ। ਇਹਦੇ 'ਚ 4 ਤੋਂ 12 ਮਿਸਾਈਲਾਂ ਹੋਣਗੀਆਂ ਜਿਨ੍ਹਾਂ ਦੀ ਰੇਂਜ ਜਿਹੜੀ ਹੈ 2200 ਮੀਲ ਤੋਂ ਲੈ ਕੇ 440 ਮੀਲ ਰੇਂਜ ਹੋਏਗੀ ਔਰ ਇਹ ਸੁਜੈਸਟ ਕਰਦੀ ਹੈ ਵੀ ਇਹ ਚੀਨ ਔਰ ਪਾਕਿਸਤਾਨ ਦੋਨਾਂ ਨੂੰ ਟਾਰਗੇਟ ਕਰ ਸਕਦੀ ਹੈ। ਇੱਕ ਸ਼ਾਰਟ ਰੇਂਜ ਹੈ ਜਿਵੇਂ 440 ਮੀਲ ਸ਼ਾਰਟ ਰੇਂਜ ਹੈ ਔਰ 2200 ਮੀਲ ਲੌਂਗ ਰੇਂਜ ਹੈ। ਇਹ ਪਾਣੀ ਦੇ ਵਿੱਚ ਜਿਹੜੀ ਪਣਡੁੱਬੀ ਹੈ ਉਹਦੇ ਤੋਂ ਫਾਇਰ ਹੋ ਸਕਦੀ ਹੈ ਜੀ। The likely deployment of India's first nuclear armed submarine prompted China to dispatch its submarine on a tour of the Indian Ocean for the first time this year। ਹੁਣ ਇਹ ਇੰਡੀਆ ਦਾ ਤਾਂ ਉਹਨਾਂ ਨੇ ਸੁਣਾ ਦਿੱਤਾ ਜੀ ਆ ਸ਼ਾਰਟ ਰੇਂਜ ਹੈ ਲੌਂਗ ਹੈ ਇਹ ਸਬਮਰੀਨ 'ਚ ਹੋਏਗੀ ਇਹ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ ਹੈ ਇਹ ਨਿਊਕਲੀਅਰ ਵਾਰਹੈਡ ਕਰੇਗੀ ਇਹ ਚਾਈਨਾ ਦੇ ਅੰਦਰ ਤੱਕ ਮਾਰ ਕਰੇਗੀ ਚਾਈਨਾ ਦੇ ਐਂਡ ਤੱਕ ਕਰੇਗੀ। ਹੁਣ ਉਹਦਾ ਜਵਾਬ ਚਾਈਨਾ ਨੇ ਕੀ ਦਿੱਤਾ ਹੈ ਕਿ ਉਹਨਾਂ ਨੇ ਦਾ ਲਾਈਕਲੀ ਡਿਪਲੋਇਮੈਂਟ ਆਫ ਇੰਡੀਆਜ਼ ਫਸਟ ਨਿਊਕਲੀਅਰ ਆਰਮਡ ਸਬਮਰੀਨ ਪ੍ਰੋਂਪਟਡ ਚਾਈਨਾ ਕਿਉਂਕਿ ਭਾਰਤ ਨੇ ਆਪਣੀ ਸਬਮਰੀਨ ਇਸ ਮਹੀਨੇ 'ਚ ਡਿਪਲੋਏ ਕਰਨੀ ਹੈ। ਉਹਦੇ ਜਵਾਬ ਦੇ ਵਿੱਚ ਚੀਨ ਨੇ ਫੌਰਨ ਆਪਣੀ ਜਿਹੜੀ ਉਹਨਾਂ ਦੀ ਪਣਡੁੱਬੀ ਹੈ ਸਬਮਰੀਨ ਉਹਨੂੰ ਇੰਡੀਅਨ ਓਸ਼ਨ ਦੇ ਵਿੱਚ ਪਹਿਲੀ ਵਾਰ ਇਸ ਸਾਲ 'ਚ ਭੇਜਿਆ। ਨਹੀਂ ਤਾਂ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਕਿਉਂਕਿ ਕੋਈ ਖਤਰਾ ਨਹੀਂ ਸੀ ਔਰ ਉਹਨਾਂ ਨੇ ਆਪਣੀ ਜਿਹੜੀ ਹੈ ਡਿਸਪੈਚ ਕੀਤੀ ਹੈ ਜੀ। Provocatively, the 2 conventionally armed submarines called at a Chinese operated port in Sri Lanka off the southern tip of India। ਹੁਣ ਉਹਨਾਂ ਨੇ ਪਟਕਾੜ ਦੇ ਵਿੱਚ 2 ਬੇਸ਼ੱਕ ਉਹਦੇ ਤੇ ਕਨਵੈਨਸ਼ਨਲ ਆਰਮਸ ਨੇ ਰਵਾਇਤੀ ਹਥਿਆਰ ਨੇ ਉਹ ਪਣਡੁੱਬੀਆਂ ਵੀ ਉਹਨਾਂ ਨੇ ਜਿਹੜੀ ਬੰਦਰਗਾਹ ਉਹ ਸ੍ਰੀਲੰਕਾ ਦੇ ਬੰਦਰਗਾਹ ਦੇ ਉੱਤੇ ਚਾਈਨਾ ਕੰਟਰੋਲ ਕਰਦਾ ਹੈ ਉਹਨਾਂ ਨੇ ਜਿਹੜੀ ਭਾਰਤ ਦਾ ਸਾਊਥ ਹੈ ਉਸ ਦੇ ਵਿੱਚ ਉਹਨਾਂ ਨੇ 2 ਆਪਣੀਆਂ ਕਨਵੈਨਸ਼ਨਲੀ ਆਰਮਡ ਸਬਮਰੀਨਸ ਵੀ ਭੇਜ ਦਿੱਤੀਆਂ ਜੀ। With China spreading its wings in the Indian Ocean,
nuclear submarines are considered critical by India to attain a credible second strike posture vis-a-vis China। ਹੁਣ ਇਹ ਕਹਿੰਦੇ ਨੇ ਜੀ ਕਿਉਂਕਿ ਚਾਈਨਾ ਜਿਹੜਾ ਇੰਡੀਅਨ ਓਸ਼ਨ ਦੇ ਵਿੱਚ ਆਪਣੇ ਪੈਰ ਪਸਾਰ ਰਿਹਾ, ਇਸ ਲਈ ਭਾਰਤ ਲਈ ਉਹ ਬੜਾ ਜ਼ਰੂਰੀ ਸੀ ਕਿ ਉਹ ਨਿਊਕਲੀਅਰ ਸਬਮਰੀਨਸ ਬਣਾਉਂਦਾ ਹੈ ਤਾਂ ਕਿ ਜੇ ਚੀਨ ਪਹਿਲਾ ਹੱਲਾ ਵੀ ਕਰੇ ਤੇ ਭਾਰਤ ਕੋਲ ਆਪਸ਼ਨ ਹੋਏ ਕਿ ਉਹ ਸੈਕੰਡ ਅਟੈਕ ਕਰ ਸਕੇ। ਦਾ ਰੀਅਲ ਸਟੋਰੀ ਹੀਅਰ ਇਜ਼ the growing China-India distrust and how that has impacted the defense acquisitions in South Asia, Pant said। ਉਸੇ ਐਕਸਪਰਟ ਦਾ ਹਵਾਲਾ ਹੈ ਕਿ ਉਹਨੇ ਕਿਹਾ ਕਿ ਜੀ ਇਹ ਸਾਰੀ ਕਹਾਣੀ ਦਾ ਅਸਲੀ ਤੱਤ ਸਾਰ ਇਹ ਹੈ ਕਿ ਭਾਰਤ ਔਰ ਚੀਨ ਇੱਕ ਦੂਸਰੇ ਤੇ ਬੇਇਤਬਾਰੀ ਕਰਦੇ ਨੇ ਔਰ ਇਸ ਦੇ ਥੱਲੇ ਹੁਣ ਦੋਨੋਂ ਇਸ ਦੌੜ ਦੇ ਵਿੱਚ ਅੱਗੇ ਵਧਣ ਦਾ ਯਤਨ ਕਰ ਰਹੇ ਨੇ। The strategic stakes in the Indian Ocean would be raised further if China were to agree to sell Pakistan the technology to build Chinese designed nuclear armed submarines। ਉਹਨੇ ਕਿਹਾ ਜੀ ਇਹ ਦੌੜ ਹੋਰ ਵੀ ਅੱਗੇ ਹੋਏਗੀ ਜੇ ਚੀਨ ਨੇ ਪਾਕਿਸਤਾਨ ਨੂੰ ਆਪਣੀ ਟੈਕਨੋਲੋਜੀ ਵਾਲੀਆਂ ਜਿਨ੍ਹਾਂ ਦੇ ਉੱਤੇ ਨਿਊਕਲੀਅਰ ਹਥਿਆਰ ਲੱਗ ਸਕਦੇ ਨੇ ਉਹ ਪਣਡੁੱਬੀਆਂ ਪਾਕਿਸਤਾਨ ਨੂੰ ਦਿੱਤੀਆਂ, ਉਹ ਟੈਕਨੀਕ ਦਿੱਤੀ ਜੀ। China has added 3 of 5 Jin class nuclear armed submarines to its arsenal since 2010, each carrying a dozen ballistic missiles with a range of 2,900 miles according to US Office of Naval Intelligence। ਅਮਰੀਕਾ ਦੇ ਨੇਵਲ ਇੰਟੈਲੀਜੈਂਸ ਦਫ਼ਤਰ ਦਾ ਕਹਿਣਾ ਹੈ ਕਿ ਚੀਨ ਨੇ 2010 ਤੋਂ ਲੈ ਕੇ ਹੁਣ ਤੱਕ ਆਪਣੇ ਉਹਨਾਂ ਖਜ਼ਾਨਿਆਂ ਦੇ ਵਿੱਚ 5 ਇੰਜਨ ਕਲਾਸ ਨਿਊਕਲੀਅਰ ਆਰਮਡ ਸਬਮਰੀਨਸ ਉਹਨਾਂ ਨੇ ਜਿਹੜਾ ਕਿ 1 ਦਰਜਨ ਬੈਲਿਸਟਿਕ ਮਿਸਾਈਲਾਂ ਕੈਰੀ ਕਰ ਸਕਦਾ ਹੈ ਜਿਹਦੀ ਰੇਂਜ 2900 ਮੀਲ ਤੱਕ ਹੈ। ਉਹ ਚੀਨ ਨੇ ਆਲਰੇਡੀ ਆਪਣੇ ਜਿਹੜਾ ਨਿਊਕਲੀਅਰ ਜਿਹੜਾ ਇਹਨਾਂ ਦਾ ਸਬਮਰੀਨ ਨਿਊਕਲੀਅਰ ਆਰਮਡ ਸਬਮਰੀਨਸ ਨੇ ਉਸ ਖਜ਼ਾਨੇ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ। ਪਾਕਿਸਤਾਨੀ ਡਿਫੈਂਸ ਐਨਾਲਿਸਟ ਸੈਡ ਪਾਕਿਸਤਾਨ ਵਾਸ pursuing a deal for 3 nuclear submarines. The first would be built in China and the other 2 at Pakistani Naval Dockyard in Karachi। ਪਾਕਿਸਤਾਨੀ ਮਾਹਰਾਂ ਨੇ ਕਿਹਾ ਕਿ ਜੀ ਅਸੀਂ ਚੀਨ ਦੇ ਨਾਲ 3 ਪਣਡੁੱਬੀਆਂ ਦਾ ਸੌਦਾ ਕਰ ਰਹੇ ਹਾਂ, ਪਹਿਲੀ ਚੀਨ ਦੇ ਵਿੱਚ ਹੀ ਬਣੇਗੀ ਔਰ ਦੂਸਰੀ ਕਰਾਚੀ ਦੇ ਵਿੱਚ ਜਿਹੜੀ ਹੈ ਉਹ ਤਿਆਰ ਹੋਏਗੀ। However, there has been no official comment from Pakistan or China since news of the proposed deal first surfaced in the Pakistani media in 2013। ਉਹ ਕਹਿੰਦਾ ਜੀ 2013 'ਚ ਖਬਰ ਆਈ ਸੀ, ਉਸ ਤੋਂ ਬਾਅਦ ਇਸ ਬਾਰੇ ਕੋਈ ਖਬਰ ਨਹੀਂ ਆਈ। Since 2011, India and Pakistan have proved their ability to strike targets up to 1,300 miles away, the equivalent of anywhere on each other's territory। ਉਹਨੇ ਕਿਹਾ ਜੀ 2011 ਤੋਂ ਲੈ ਕੇ ਭਾਰਤ ਤੇ ਪਾਕਿਸਤਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਕੋਲ 1300 ਮੀਲ ਤੱਕ ਮਾਰ ਕਰਨ ਵਾਲੀ ਦੋਨਾਂ ਦੀ ਇੱਕ ਦੂਜੇ ਦੀ ਟੈਰੀਟਰੀ ਦੇ ਵਿੱਚ ਹਥਿਆਰ ਨੇ। ਚਾਈਨਾ's cold war origin program has included missiles with a range equivalent to India's Agni 5th since 1980। ਚੀਨ ਦੀ ਕੋਲਡ ਵਾਰ ਪ੍ਰੋਗਰਾਮ ਦੇ ਥੱਲੇ ਅਗਨੀ 5th ਦੀ ਰੇਂਜ ਦੀਆਂ ਮਿਸਾਈਲਾਂ ਵੀ ਨੇ ਔਰ ਕਲੋਜ਼ਿੰਗ 'ਚ ਕਹਿ ਰਿਹਾ ਪਾਕਿਸਤਾਨ ਸਟ੍ਰੈਟੇਜਿਕ ਵੈਪਨਸ ਪ੍ਰੋਗਰਾਮ ਇਜ਼ ਐਕਸਕਲੂਸਿਵਲੀ ਇੰਡੀਆ ਫੋਕਸ। ਜਿਹੜਾ ਪਾਕਿਸਤਾਨ ਦਾ ਪ੍ਰੋਗਰਾਮ ਹੈ ਨਿਊਕਲੀਅਰ ਜਾਂ ਸਟ੍ਰੈਟੇਜਿਕ ਉਹ ਭਾਰਤ ਦੇ ਉੱਤੇ ਹੀ ਹੈ, ਉਹਨਾਂ ਨੇ ਫਿਕਸ ਕੀਤਾ ਹੋਇਆ and that goal has restrained it from testing ballistic missiles of a range equal to India's advanced Agni models। ਇਸ ਲਈ ਪਾਕਿਸਤਾਨ ਨੇ ਕੋਈ ਅਗਨੀ ਮਾਡਲ ਵਾਂਗ ਭਾਰਤ ਦੇ ਕੋਈ ਉਹ ਪ੍ਰੋਗਰਾਮ ਨਹੀਂ ਬਣਾਇਆ ਕਿਉਂਕਿ ਭਾਰਤ ਚੀਨ ਨੂੰ ਵੀ ਜਿਹੜਾ ਉਹ ਟਾਰਗੇਟ ਕਰਨ ਦੀ ਸਮਰੱਥਾ ਰੱਖਣਾ ਚਾਹੁੰਦਾ ਹੈ ਜੀ। ਇਨ ਟਰਮਸ ਆਫ ਫਿਸਲ ਮਟੀਰੀਅਲ ਪ੍ਰੋਡਕਸ਼ਨ ਪਾਕਿਸਤਾਨ's nuclear weapons program is the world's fastest growing and could number 200 devices by 2020, the Council on Foreign Relations report said। ਇਹਨੇ ਫਿਰ ਫੋਰਨ ਰਿਲੇਸ਼ਨ ਰਿਪੋਰਟ ਨੂੰ ਕੋਟ ਕੀਤਾ ਕਿ ਉਹਨਾਂ ਮੁਤਾਬਕ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਫੈਲ ਰਿਹਾ ਔਰ ਉਹਨਾਂ ਕੋਲ 2020 ਤੱਕ ਜਿਹੜੀਆਂ ਨੇ 200 ਦੇ ਕਰੀਬ ਨਿਊਕਲੀਅਰ ਹਥਿਆਰ ਹੋਣਗੇ। One concern analysis raise is that the expansion of strategic forces in South Asia, specifically India's development of submarine-based platform and Pakistan's deployment of tactical nuclear warheads on short-range missiles will lead both nations to end their practice of storing nuclear weapons away from their launchers। उन्होंने कहा जी जितनी तेज़ी नाल इंडिया और पाकिस्तान दे बने ने प्रोग्राम नहीं तो आम ये हुंदा है कि क्योंकि ये तो नहीं है भी न्यूक्लीयर तुसीं तैयार करके बैठे हो,
ਕਿ ਉਹਦੇ ਜਿਹੜੇ ਵਾਰ ਹੈਡ ਨੇ ਉਹ ਕਿਤੇ ਹੋਰ ਸਟੋਰ ਕੀਤੇ ਨੇ, ਦੂਜੇ ਕਿਤੇ ਹੋਰ ਨੇ, ਤਾਂ ਕਿ ਜਦੋਂ ਲੋੜ ਪਏ ਕੁਝ ਟਾਈਮ ਵਿੱਚ ਲੱਗ ਜਾਂਦਾ ਹੈ ਡਿਸੀਜਨ ਮੇਕਿੰਗ ਦੇ। ਪਰ ਜਿਸ ਤੇਜ਼ੀ ਨਾਲ ਹੁਣ ਇਹ ਡਿਪਲੋਇਮੈਂਟ ਹੁੰਦੀ ਹੈ, ਡਿਪਲੋਇਮੈਂਟ ਦਾ ਤਾਂ ਹੈ ਕਿ ਰੈਡੀ ਟੂ ਫਾਇਰ, ਕਿ ਕੋਈ ਵੀ ਗਲਤ ਇਨਫੋਰਮੇਸ਼ਨ ਜਾਂ ਕੋਈ ਵੀ ਸਡਨ ਟਕਰਾਅ ਜਾਂ ਮੋਦੀ ਵਰਗਾ ਬੇਵਕੂਫ ਆਦਮੀ ਜਾਂ ਜਿਸ ਕਿਸਮ ਦੇ ਅੱਜ ਉਹਦੇ ਐਡਵਾਈਜ਼ਰ ਨੇ, ਉਹ ਇਸ ਗੱਲ ਨੂੰ ਸੈਕਿੰਡਾਂ ਦੇ ਵਿੱਚ ਹੀ ਲਾਂਚ, ਅਦਰਵਾਈਜ਼ ਜਦੋਂ ਤੁਸੀਂ ਅਲੱਗ-ਅਲੱਗ ਉਹਨਾਂ ਨੂੰ ਅੱਡ ਕਰਕੇ ਸਟੋਰ ਕੀਤਾ ਹੁੰਦਾ ਵਿੱਚ ਟਾਈਮ ਗੈਪ ਹੁੰਦਾ। ਸੋ ਇਹ ਕਹਿੰਦਾ ਵੀ ਇਹ ਬੜਾ ਖਤਰਨਾਕ ਪਾਰਟ ਹੈ ਕਿ ਇਹ ਜਿਹੜਾ ਉਹਨਾਂ ਦੇ ਕੋਲ ਕੋਈ ਵਿੱਚ ਉਹ ਹੁਣ ਰੈਡੀ ਟੂ ਫਾਇਰ ਵਾਲੀ ਸਿਚੁਏਸ਼ਨ ਹੈ। Such decoupling increases the time required to activate and launch nuclear tipped weapons, providing a significant barrier to escalation. को बैरियर ਹੁਣ खत्म हो गया। और अखीरली लाइन है, the short flight times of ballistic missiles between India and Pakistan exacerbate these tensions by sharply reducing decision making timelines for government officials during a crisis, the Council on Foreign Relations report said. ਇਹਦਾ ਮਤਲਬ ਇਹ ਹੈ ਹੁਣ ਕੁੱਲ ਮਿਲਾ ਕੇ ਇਹਦਾ ਕਿੱਸਾ ਖੋਤਾ ਕਿ ਭਾਈ ਇੰਡੀਆ ਨੇ ਹਵਾ ਦੇ ਵਿੱਚ, ਧਰਤੀ ਤੇ, ਪਾਣੀ 'ਚ ਆਪਣੀਆਂ ਨਿਊਕਲੀਅਰ ਟਿਪਡ ਮਿਸਾਈਲਾਂ ਜਿਹੜੀਆਂ ਨੇ ਜਿਨ੍ਹਾਂ ਦੀ ਮਾਰ 500 ਮੀਲ ਤੋਂ 3500 ਮੀਲ ਤੱਕ ਹੈ ਉਹ ਡਿਪਲੋਏ ਕਰ ਦਿੱਤੀ ਹੈ। ਪਾਕਿਸਤਾਨ ਪਹਿਲਾਂ ਹੀ ਬੜੀ ਤੇਜ਼ੀ ਨਾਲ ਆਪਣਾ ਨਿਊਕਲੀਅਰ ਫਿਸਲ ਮਟੀਰੀਅਲ ਨੂੰ ਇਸਤੇਮਾਲ ਕਰ ਰਿਹਾ ਹੈ ਜੀ। 2020 ਤੱਕ ਉਹਦੇ ਕੋਲ 200 ਤੋਂ ਜ਼ਿਆਦਾ ਨਿਊਕਲੀਅਰ ਵੈਪਨ ਹੋਣੇ ਨੇ, ਜਿਹੜੇ ਹੁਣ ਵੀ ਉਹਦੇ ਕੋਲ ਭਾਰਤ ਨਾਲੋਂ ਜ਼ਿਆਦਾ ਨੇ। ਔਰ ਪਾਕਿਸਤਾਨ ਨੂੰ ਜਦੋਂ ਇਹ ਲੱਗਾ ਕਿ ਵੀ ਇੰਡੀਅਨ ਆਰਮੀ ਜਾਂ ਕੁਛ ਕਰਨ ਲੱਗੀ ਹੈ ਵੀ ਉਹਦੀ ਹੋਂਦ ਨਹੀਂ ਰਹੇਗੀ, ਉਹ ਜੇ ਪਹਿਲਾਂ ਹੀ ਤਿਆਰ ਪਿਆ ਵੀ ਜੇ ਤਾਂ ਸਟੋਰਾਂ 'ਚ ਪਏ ਹੁੰਦੀਆਂ ਉਹ ਟਾਈਮ ਲੱਗਦਾ ਹੈ ਡਿਸੀਜਨ ਮੇਕਿੰਗ ਨੂੰ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਉਹਨੇ ਕਿਹਾ ਸੀ, ਬਿਗਨਿੰਗ ਹੀ ਉਹਦੀ ਆਰਟੀਕਲ ਦੀ ਸੀ ਕਿ ਇੰਡੀਆ ਜਿਹੜਾ ਹੈ ਇਹ ਨਿਊਕਲੀਅਰ ਥੀਏਟਰ ਜਿਹੜਾ ਸਾਊਥ ਏਸ਼ੀਆ ਉਹ ਬਣ ਗਏ। ਔਰ ਹੁਣ ਅੰਦਾਜ਼ਾ ਲਾਓ ਇਹਦੀ ਤਬਾਹੀ ਦਾ ਕਿ ਤਬਾਹੀ ਦਾ ਮੰਜ਼ਰ ਕੀ ਹੋਏਗਾ। ਔਰ ਆਪਣੀ ਸਭਿਅਤਾ ਦੀ ਜੇ ਗੱਲ ਕਰੀਏ ਕਿ ਸਾਡਾ ਹੋਮਲੈਂਡ, ਸਾਡੀ ਕੌਮ ਵਾਘਾ ਤੋਂ ਜਮਨਾ ਤੱਕ ਇਸ ਪਾਸੇ ਇੰਡੀਅਨ ਆਕੂਪਾਈਡ ਪੰਜਾਬ ਜੀ, ਦੂਸਰੇ ਪਾਸੇ ਸਾਡੇ ਸਾਰੇ ਇਤਿਹਾਸਕ ਗੁਰਦੁਆਰੇ, ਸਾਡਾ ਇਤਿਹਾਸਕ ਸਰਮਾਇਆ ਪਾਕਿਸਤਾਨੀ ਪੰਜਾਬ 'ਚ। ਸੋ ਜੇ ਕੋਈ ਵੀ ਇਸ ਕਿਸਮ ਦੀ ਜਿਹੜੀ ਲਾਈਨ ਹੈ ਉਹ ਇਸ ਕਿਸਮ ਦਾ ਜਿੱਦਾਂ ਦਾ ਬੇਵਕੂਫ ਰਜੀਮ ਜਿਹੜਾ ਇਸ ਵੇਲੇ ਭੂਤਰਿਆ ਹੋਇਆ ਹਿੰਦੂਤਵਾ ਵਾਲਿਆਂ ਦੇ ਕੋਲ ਪਾਵਰ ਹੈ, ਕਿਸੇ ਵੇਲੇ ਵੀ ਕੁਝ ਵੀ ਇਹ ਕਰਨ ਦੇ ਸਮਰੱਥ ਨੇ ਔਰ ਉਹਦਾ ਮਤਲਬ ਮੁਕੰਮਲ ਤਬਾਹੀ ਹੋਏਗੀ। ਸੋ ਸਾਡੀ 30 ਮਿਲੀਅਨ ਸਿੱਖ ਕੌਮ ਦੀ ਬੜੀ ਕਲੀਅਰ ਲਾਈਨ ਰਹੀ ਹੈ ਕਿ ਵੀ ਇਹ ਇੰਡੀਆ ਨੂੰ ਸਾਈਨ ਕਰਵਾਓ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਤੇ, ਕੰਪਰੈਹੈਂਸਿਵ ਟੈਸਟ ਬੈਨ ਟ੍ਰੀਟੀ ਤੇ, ਡੀਫੈਂਗ ਕਰੋ ਇਹਨਾਂ ਦੇ ਨਿਊਕਲੀਅਰ ਹਥਿਆਰ ਲਓ। ਪਾਕਿਸਤਾਨ ਨੇ ਹਮੇਸ਼ਾ ਹੀ ਕਿਹਾ ਕਿ ਜੇ ਇੰਡੀਆ ਸਾਈਨ ਕਰੇਗਾ ਤਾਂ ਅਸੀਂ ਸਾਈਨ ਕਰਾਂਗੇ ਔਰ ਉਸ ਜ਼ੋਨ ਨੂੰ ਨਿਊਕਲੀਅਰ ਫ੍ਰੀ ਐਲਾਨਿਆ ਜਾਏ ਜਿਹੜਾ ਸਾਡਾ ਹੋਮਲੈਂਡ ਦਾ ਜ਼ੋਨ ਹੈ। ਅਦਰਵਾਈਜ਼ ਇਹ ਹੁਣ ਇੰਟਰਨੈਸ਼ਨਲੀ ਐਕਨੋਲੇਜ ਹੋਣ ਲੱਗ ਪਿਆ ਕਿ ਭਾਈ ਜਿੱਥੇ 39% ਦੁਨੀਆ ਦੇ ਲੋਕ ਰਹਿੰਦੇ ਨੇ ਕੁੱਲ ਪਾਪੂਲੇਸ਼ਨ ਦਾ, ਉਹ ਜਿਹੜਾ ਨਿਊਕਲੀਅਰ ਥੀਏਟਰ ਬਣ ਗਏ। ਸੋ ਜਿਹੜੀ ਗੱਲ ਅਸੀਂ ਲਗਾਤਾਰਤਾ ਦੇ ਨਾਲ ਪਿਛਲੇ ਆਲਮੋਸਟ ਜਦੋਂ ਤੋਂ ਇੰਡੀਆ ਨੇ 1998 ਦੇ ਵਿੱਚ ਧਮਾਕੇ ਕੀਤੇ ਸੀ, 16-17 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ, ਹੁਣ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਐਕਨੋਲੇਜ ਕੀਤਾ ਜਾਣ ਲੱਗੇ ਕਿ ਕਿੰਨਾ ਵੱਡਾ ਇਹ ਡੇਂਜਰ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।